व्यूअर्स वेलकम बैक इन आवर प्रोग्राम जी। डॉक्टर साहब, हुण साडे दर्शकां नूं दसो अज दे दिन दी सिख हिस्टरी एंड वर्ल्ड हिस्टरी विच की अहमियत है? सिख इतिहास के हवाले नाल 1932 ਦੇ ਵਿੱਚ ਬ੍ਰਿਟਿਸ਼ ਸਲਤਨਤ ਨੇ ਇੱਕ ਅਵਾਰਡ ਜਿਹਨੂੰ ਕਮਿਊਨਲ ਅਵਾਰਡ ਦਾ ਨਾਮ ਦਿੱਤਾ ਗਿਆ, ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਸ ਦੀ ਬੜੀ ਪ੍ਰਤੀਕਿਰਿਆ ਹੋਈ ਕਿਉਂਕਿ ਡਿਮਾਂਡਸ ਚੱਲ ਰਹੀਆਂ ਸੀ ਕਿ ਕਾਂਗਰਸ ਵਰਿਡ ਸੀ ਕਿ ਉਹਦੇ ਹੱਕ ਜਾਂ ਮੈਜੋਰਟੀ ਹਿੰਦੂਆਂ ਦੇ ਹੱਕ ਕਿਵੇਂ ਸੁਰੱਖਿਅਤ ਹੋਣ। ਮੁਸਲਿਮ ਲੀਗ ਮੁਸਲਮਾਨਾਂ ਦੇ ਲਈ ਜਿਹੜੀ ਹੈ ਉਹ ਸੰਘਰਸ਼ ਕਰ ਰਹੀ ਸੀ, ਅਕਾਲੀ ਦਲ ਸਿੱਖ ਲੀਡਰਸ਼ਿਪ ਸਿੱਖਾਂ ਲਈ ਕਰ ਰਹੇ ਸੀ ਜੀ, ਪਰ ਇਹਨਾਂ ਦੀ ਆਪਸੀ ਕੋਈ ਸਹਿਮਤੀ ਨਹੀਂ ਸੀ ਹੋ ਰਹੀ। ਉਹਨਾਂ ਹਾਲਾਤਾਂ 'ਚ ਬ੍ਰਿਟਿਸ਼ ਨੇ 2-3 ਮੌਕੇ ਦਿੱਤੇ, ਫਿਰ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਕਮਿਊਨਲ ਅਵਾਰਡ ਦਿੱਤਾ ਜਿਹਦੇ ਥੱਲੇ ਜਿਹੜੀ ਹੈ ਉਹ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਕਿ ਜੀ ਸਿੱਖਾਂ ਦੀਆਂ ਇੰਨੀਆਂ ਸੀਟਾਂ ਹੋਣਗੀਆਂ, ਹਿੰਦੂਆਂ ਦੀਆਂ ਇੰਨੀਆਂ ਹੋਣਗੀਆਂ, ਮੁਸਲਮਾਨਾਂ ਦੀਆਂ ਇੰਨੀਆਂ ਹੋਣਗੀਆਂ, ਜ਼ਿਮੀਂਦਾਰਾਂ ਦੀਆਂ ਇੰਨੀਆਂ, ਯੂਨੀਵਰਸਿਟੀ ਗ੍ਰੈਜੂਏਟ, ਈਸਾਈ, ਐਂਗਲੋ ਇੰਡੀਅਨ, ਪਾਰਸੀ, ਇਹ ਸਾਰੇ ਦਾ। ਸੋ ਉਹਦੇ 'ਚ ਸਿੱਖਾਂ ਨੂੰ ਉਦੋਂ ਵੀ ਇਹੀ ਫੀਅਰ ਸੀ ਔਰ ਅੱਜ ਅਸੀਂ ਇੰਡੀਅਨ ਮੈਪ 'ਚ ਆ ਗਏ, ਇਹ ਫੀਅਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਅਕਸਰੀਅਤ ਸੀ, ਉਹਨਾਂ ਦੀ ਮੈਜੋਰਿਟੀ ਸੀ ਔਰ ਉਹਨਾਂ ਨੂੰ ਇਹ ਹਮੇਸ਼ਾ ਰਿਹਾ, ਸਾਈਕੋ ਹਿਸਟਰੀ ਵੀ ਐਟ ਪਲੇ ਸੀ ਕਿ ਵੀ ਸਾਡੇ ਹੱਕ ਨਹੀਂ ਰਹਿਣਗੇ। ਅਤੇ ਹੁਣ ਜੇ ਤੁਹਾਡੀ 13-14% ਆਬਾਦੀ ਹੈ, ਹੁਣ ਤੁਹਾਨੂੰ ਕੋਈ ਆਊਟ ਆਫ ਦਾ ਵੇ ਜਾ ਕੇ ਕੋਈ ਇਸ ਲੈਵਲ ਦੀਆਂ ਕੰਸੈਸ਼ਨ ਵੀ ਨਹੀਂ ਦੇ ਸਕਦਾ ਕਿ ਵੀ ਜਿਹੜੇ ਮੈਜੋਰਿਟੀ ਲੋਕ ਨੇ ਉਹਨਾਂ ਦੇ ਵੀ ਰਾਈਟਸ ਨੇ। ਸੋ ਇਸ ਦੇ ਵਿੱਚ ਹੀ ਸਿੱਖਾਂ ਨੇ, ਸਿੱਖ ਅਕਾਲੀ ਲੀਡਰਸ਼ਿਪ ਨੇ ਪਹਿਲਾਂ ਤਾਂ ਵਿਰੋਧ ਕੀਤਾ ਵੀ ਅਸੀਂ ਨਹੀਂ ਕਰਾਂਗੇ। ਅੱਜ ਦੇ ਦਿਨ ਉਹਨਾਂ ਨੇ ਵਿਰੋਧ ਦਿਵਸ ਵੀ ਰੱਖਿਆ ਫਿਰ ਕਿਉਂਕਿ ਕੋਈ ਆਲਟਰਨੇਟ ਫਾਰਮੂਲਾ ਵੀ ਨਹੀਂ ਸੀ। ਜਾਂ ਤਾਂ ਦੇਖੋ ਇਹ ਹੁੰਦਾ ਹੈ ਵੀ ਜਦੋਂ ਤੀਸਰੀ ਤਾਕਤ ਕਿਸੇ ਚੀਜ਼ ਨੂੰ ਆਰਬਿਟਰੇਟ ਕਰ ਰਹੀ ਹੈ ਅਤੇ ਤੁਸੀਂ ਵਾਇਬਲ ਆਪਸ਼ਨਸ ਦਿਓ। ਹੁਣ ਤੁਸੀਂ ਇਹ ਕਹੀ ਜਾਓ ਜੀ ਇਹ ਮੈਜੋਰਿਟੀ ਨਾ ਹੋ ਜਾਣ, ਇਹ ਸਾਡੇ ਜਿਹੜਾ ਉਹ ਸਾਡੇ ਲਈ ਹਰਾਸਮੈਂਟ ਹੋਏਗੀ ਜਾਂ ਸਾਡੇ ਹੱਕਾਂ 'ਤੇ ਛਾਪਾ ਹੋਏਗਾ, ਪਰ ਤੁਸੀਂ ਜਿਹੜੀ ਮੈਜੋਰਿਟੀ ਆ ਉਹਨੂੰ ਕਿਵੇਂ ਕਹੋ ਵੀ ਤੁਸੀਂ ਮੈਜੋਰਿਟੀ ਨਹੀਂ ਹੈਗੀ ਜੀ। ਤੁਸੀਂ ਆਪਣਾ ਇੰਟਰਸਟ ਵਾਚ ਕਰਨਾ ਹੁੰਦਾ ਹੈ ਵੀ ਤੁਸੀਂ ਕਿਹਨਾਂ ਧਿਰਾਂ ਦੇ ਨਾਲ ਸਮਝੌਤਾ ਕਰਦੇ ਹੋ, ਕਿਹਨਾਂ ਰਾਹੀਂ ਤੁਸੀਂ ਆਪਣੇ ਕਿਹੜੇ ਪੁਆਇੰਟ ਦਿੰਦੇ ਹੋ ਜਿਹਦੇ ਥੱਲੇ ਤੁਹਾਨੂੰ ਕਨਸਟੀਟਿਊਸ਼ਨਲ ਸੇਫਗਾਰਡ ਮਿਲਣ। ਸੋ ਇਹੀ ਹਾਲ 1930 'ਚ ਸੀ, ਇਹੀ 1994 'ਚ ਰਿਹਾ, ਇਹੀ 1947 ਤੋਂ ਪਹਿਲਾਂ ਰਿਹਾ। ਜ਼ਬਾਨੀ ਕਲਾਮੀ ਕਾਂਗਰਸ ਦੀਆਂ ਇੰਸ਼ੋਰੈਂਸਿਸ ਲੈਂਦੇ ਰਹੇ, ਮੁਸਲਿਮ ਲੀਗ ਦੇ ਨੇੜੇ ਨਹੀਂ ਗਏ ਕਾਇਦੇ ਆਜ਼ਮ ਦੇ ਕਿ ਕੋਈ ਤੁਸੀਂ ਕੰਪੈਕਟ ਸਮਝੌਤਾ ਕਰੋ। ਨਹੀਂ ਹੈ, ਘੱਟੋ ਘੱਟ ਮੁਸਲਿਮ ਲੀਗ ਨਾਲ ਅਲਾਇੰਸ ਦਾ ਜਿਹੜਾ ਉਹ ਦੇ ਕੇ ਧਮਕੀ ਤੁਸੀਂ ਕਾਂਗਰਸ ਤੋਂ ਹੀ ਕੋਈ ਹਾਸਲ ਕਰੋ ਜਾਂ ਤੁਸੀਂ ਸਿੱਧਾ ਅੰਗਰੇਜ਼ਾਂ ਦੇ ਨਾਲ ਜਿਹੜਾ ਉਹ ਇੰਟਰੈਕਟ ਕਰੋ ਕਿ ਜੀ ਸਾਡੇ ਨਾਲ ਤੁਸੀਂ ਕਰੋ ਵੀ ਅਸੀਂ ਤੁਹਾਡੇ ਆਹ ਇੰਟਰਸਟ ਸੇਫਗਾਰਡ ਕਰਾਂਗੇ। ਸੋ ਕੁੱਲ ਮਿਲਾ ਕੇ ਸਾਰੀ ਫੇਲਿਓਰ ਕਮਿਊਨਲ ਅਵਾਰਡ ਤੋਂ ਹੀ ਸ਼ੁਰੂ ਹੋ ਜਾਂਦੀ ਹੈ 1930 'ਚ ਔਰ ਇਹੀ ਭੰਬਲ ਭੂਸਾ ਜਿਹੜਾ ਕਨਫਿਊਜ਼ਨ ਹੈ ਇਹ 1947 ਤੱਕ ਜਾਰੀ ਰਹੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1598 ਦੇ ਵਿੱਚ ਨੀਦਰਲੈਂਡ ਨੇ ਦੇ ਜਿਹੜੇ ਸੇਲਰ ਸੀ ਉਹਨਾਂ ਨੇ ਮੌਰੀਸ਼ੀਅਸ ਦੇਸ਼ ਲੱਭਿਆ। 1778 ਦੇ ਵਿੱਚ ਪਹਿਲੀ ਟਰੀਟੀ ਜਿਹੜੀ ਹੈ ਅਮਰੀਕਾ ਔਰ ਇੰਡੀਅਨ ਟਰਾਈਬਸ ਜਿਹਨਾਂ ਨੂੰ ਰੈੱਡ ਇੰਡੀਅਨ ਕਹਿੰਦੇ ਸੀ ਉਹਦੇ ਵਿਚਾਲੇ ਹੋਈ। ਸੰਧੀਆਂ ਇਹਨਾਂ ਨੇ ਕਈ ਕੀਤੀਆਂ ਪਰ ਇੱਕ ਵੀ ਮੰਨੀ ਨਹੀਂ, ਅਖੀਰ ਤੋੜਦੇ ਹੀ ਰਹੇ। 1787 ਦੇ ਵਿੱਚ US ਕਨਸਟੀਟਿਊਸ਼ਨ ਫਿਲਾਡੈਲਫੀਆ ਕਨਵੈਨਸ਼ਨ 'ਚ ਅਡਾਪਟ ਹੋਇਆ। 1899 'ਚ ਪਹਿਲੀ ਵਾਰ ਜਿਹੜੇ ਨੇ ਬ੍ਰਿਟਿਸ਼ ਟਰੂਪ ਉਹ ਬੰਬੇ ਛੱਡ ਕੇ ਸਾਊਥ ਅਫਰੀਕਾ ਗਏ। 1903 ਦੇ ਵਿੱਚ ਟਰਕੀ ਦੀਆਂ ਫੌਜਾਂ ਨੇ ਬਲਗਾਰੀਆ ਦੇ ਸ਼ਹਿਰ ਕਸੋਤਰੀਆ 'ਤੇ ਹਮਲਾ ਕਰਕੇ 10,000 ਕਤਲ ਕੀਤੇ। 1940 'ਚ ਅੱਜ ਦੇ ਦਿਨ ਹਿਟਲਰ ਨੇ ਇੰਗਲੈਂਡ ਦੇ ਉੱਤੇ ਧਾਵਾ ਬੋਲਿਆ। 1957 'ਚ ਅੱਜ ਦੇ ਦਿਨ ਥਾਈਲੈਂਡ 'ਚ ਫੌਜ ਨੇ ਕੂਹ ਕਰਕੇ ਪਾਵਰ ਹਥਿਆਈ। 1960 'ਚ ਕਿਊਬਾ ਨੇ ਅਮਰੀਕਨ ਜਿੰਨੇ ਬੈਂਕ ਸੀ ਉਹਨਾਂ ਨੂੰ ਨੈਸ਼ਨਲਾਈਜ਼ ਕਰ ਲਿਆ। 1999 ਦੇ ਵਿੱਚ ਪਹਿਲੀ ਵਾਰ ਲਗਭਗ 10,000 ਲੋਕਾਂ ਨੇ ਇੱਕੋ ਦਿਨ 'ਚ ਅਮਰੀਕਨ ਸਿਟੀਜ਼ਨਸ਼ਿਪ ਦੀ ਸਹੁੰ ਚੁੱਕੀ। ਸੋ ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਮੀਡੀਆ ਰਿਪੋਰਟਾਂ ਅਨੁਸਾਰ ਕਿਸੇ ਗੁੰਮਨਾਮ ਫੋਨ ਕਾਲਰ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਧਮਕੀ ਦਿੱਤੀ ਹੈ ਕਿ ਉਹ ਦਰਬਾਰ ਸਾਹਿਬ ਨੂੰ ਬੰਬ ਧਮਾਕੇ ਨਾਲ ਉਡਾ ਦੇਣਗੇ। ਸ਼੍ਰੋਮਣੀ ਕਮੇਟੀ ਨੇ ਇਸ ਸੰਬੰਧੀ ਚੌਕਸੀ ਹੋਰ ਵਧਾ ਦਿੱਤੀ ਹੈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ ਇਹਨੂੰ ਜੇ ਤੁਸੀਂ ਬੈਕਗਰਾਊਂਡ 'ਚ ਦੇਖੋ, ਜਿਵੇਂ RSS ਦੇ 2 ਕੈਂਪ, ਮੋਹਨ ਭਾਗਵਤ ਆਇਆ, ਮਲੇਰਕੋਟਲੇ ਦੀ ਟੈਨਸ਼ਨ, ਪੰਜਾਬ ਬੰਦ ਦਾ ਸੱਦਾ, ਕਸ਼ਮੀਰ 'ਚ ਸਿੱਖਾਂ ਦੀ ਜਿਹੜੀ ਆਊਟ ਆਫ ਦਾ ਵੇ ਜਾ ਕੇ ਕਸ਼ਮੀਰੀਆਂ ਦੀ ਮਦਦ, ਹੜ੍ਹ ਪੀੜਤਾਂ ਦੀ ਲੰਗਰ ਲੱਗੇ ਹੋਏ ਨੇ, ਹਿੰਦੂ ਤਵੀਆਂ ਦਾ ਰਿਐਕਸ਼ਨ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਹਿੰਦੂ ਤਵੀਆਂ ਨੂੰ ਲੱਗਦਾ ਵੀ 4 ਮਹੀਨੇ 'ਚ ਅਸੀਂ ਹੈਦਰਾਬਾਦ 'ਚ ਦੰਗੇ ਕਰਾਏ, ਸਹਾਰਨਪੁਰ 'ਚ ਕਰਾਏ, ਇਹ ਮੁਸਲਮਾਨਾਂ ਦੇ ਖਿਲਾਫ ਨਹੀਂ ਹੋਏ। ਹੁਣ ਕਸ਼ਮੀਰੀਆਂ ਨੂੰ ਜਿਹੜਾ ਇਹ ਰਜਾਨ ਤੁਰੇ ਹੋਏ ਨੇ, ਮਲੇਰਕੋਟਲੇ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਸਿੱਖ ਭਟਕਦੇ ਨਹੀਂ ਨੇ। ਸੋ ਅਸੀਂ ਸਮਝਦੇ ਹਾਂ ਕਿ ਹੁਣ ਗੁਮਨਾਮ ਕੌਣ ਹੈ, ਮੁਹੰਮਦੀਨ ਦਾ ਨਾਲ ਹੈ ਕੋਈ ਕਿ ਮਹਿੰਦਰ ਸਿੰਘ ਬਣ ਜਾਏ ਕਿ ਮੁਰਾਰੀ ਲਾਲ ਬਣ ਜਾਏ, ਹੂ ਨੋਜ਼। ਸੋ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਦਾ ਹੀ ਕੰਮ ਲੱਗਦਾ ਜੀ ਕਿਉਂਕਿ ਇਸ ਵੇਲੇ ਜਿਹੜਾ ਇਹਨਾਂ ਨੂੰ ਹੀ ਸੂਟ ਕਰਦਾ, ਜਿਹੜੇ ਸਰਕਮਸਟਾਂਸ ਹੁੰਦੇ ਨੇ
ਪਰ ਵੈਸੇ ਵੀ ਅਸੀਂ ਸਮਝਦੇ ਹਾਂ ਕਿ ਇਹ ਸ਼੍ਰੋਮਣੀ ਕਮੇਟੀ ਨੂੰ ਇਹ ਚਾਹੀਦਾ ਵੀ ਹੈ, ਇਕੱਲਾ ਹਰਮੰਦਰ ਸਾਹਿਬ ਹੀ ਨਹੀਂ, ਸਾਰੇ ਜਿੱਥੇ ਜਿੱਥੇ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਹੈ, ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ, ਵਲੰਟੀਅਰ ਵੀ ਇਹਦੇ ਲਈ ਲਏ ਜਾ ਸਕਦੇ ਨੇ। ਪਰ ਇਹ ਜਿਹੜੀ ਇਹਦੀ ਟਾਈਮਿੰਗ ਹੈ ਔਰ ਜਿਸ ਕਿਸਮ ਦੀਆਂ ਖਬਰਾਂ ਫਿਰ ਮੀਡੀਆ ਨੇ ਉਛਾਲੀਆਂ 2 ਦਿਨ ਤੋਂ, ਇਹ ਬੜੀਆਂ ਫੋਟੋਆਂ ਲਾ ਕੇ CCTV ਕੈਮਰੇ ਲਾ ਕੇ ਉਹ ਖਬਰਾਂ ਨੂੰ ਛਾਪ ਰਹੇ ਨੇ। ਸੋ ਮੈਨੂੰ ਲੱਗਦਾ ਵੀ ਇਹ RSS ਦਾ ਹੀ ਹੌਕਸ ਵੀ ਇਹਨਾਂ ਦਾ ਹੈ, ਤੇ ਜੇ ਇਹਨਾਂ ਨੂੰ ਕੋਈ ਸ਼ਰਾਰਤ ਕਰਨੀ ਵੀ ਪਈ ਤਾਂ ਇਹ ਕਰਨ ਦੀ ਸਮਰੱਥਾ ਵੀ ਰੱਖਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦਾ ਸ਼ਲੋਕ ਨੰਬਰ 100 ਸ਼ਲੋਕ ਅਸੀਂ ਆਲਰੇਡੀ ਡਿਸਕਸ ਕੀਤੇ ਨੇ ਜੀ। ਇਹ ਸ਼ਲੋਕ ਹੈ, 3.5 ਮਣ ਦਿਓਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬਨ, ਮਲਕੁਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਹੁਣ 3.5 ਮਣ ਦਿਓਰੀ 2.5 ਕੁਇੰਟਲ ਦਾ ਬੰਦਾ, ਹੁਣ ਇਹ ਉਦੋਂ 18 ਸੇਰ ਦਾ ਮਣ ਹੁੰਦਾ ਸੀ। ਸੋ 3.5 ਮਣ ਜਿਹੜਾ ਉਹ 70-80 ਇਹ ਐਵਰੇਜ ਜਿਹੜਾ weight ਹੈ, ਕਿ ਵੀ ਇਹ ਜਿਹੜਾ ਇੰਨਾ ਵੱਡਾ ਅਸੀਂ ਸਰੀਰ ਪਾੜਿਆ ਹੋਇਆ ਹੈ, ਅੰਨ ਔਰ ਪਾਣੀ ਦੇ ਨਾਲ ਚੱਲਦਾ ਹੈ। ਸਾਡੀ ਖੁਰਾਕ ਹੀ ਹੈ, ਦਿਨ 'ਚ ਕਿੰਨੀ ਵਾਰੀ ਪਾਣੀ ਪੀਓ, ਅੰਨ ਵੀ ਕਿੰਨਾ ਸੇਰ 1.5 ਸੇਰ ਖਾ ਜਾਈਦਾ ਰੋਜ਼ ਦਾ। 3.5 ਮਣ ਦਿਓਰੀ ਚੱਲਿਆ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬਨ। ਵਤ ਆਸੂਣੀ ਬਨ ਹੈ ਬੜੇ ਹਾਈ ਐਂਬੀਸ਼ਨ ਰੱਖ ਕੇ। ਅਸੀਂ ਦੁਨੀਆ ਜਦੋਂ ਆਉਂਦੇ ਹਾਂ, ਸਾਡਾ ਨਿਸ਼ਾਨਾ ਔਰ ਅਸਮਾਨ ਨੂੰ ਅਸੀਂ ਟਾਕੀ ਲਾਉਣ ਨੂੰ ਸਮਝਦੇ ਹਾਂ ਵੀ ਅਸੀਂ ਲਾ ਦੇਣੀ ਹੈ ਵੀ ਜੇ ਅਸੀਂ ਨਾ ਰਹੇ ਤੇ ਅਸਮਾਨ ਨੂੰ ਟਾਕੀ ਕੌਣ ਲਾਏਗਾ। ਤੇ ਹੁੰਦਾ ਕੀ ਹੈ ਕਿ ਵੀ ਜਦੋਂ ਮਲਕੁਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਜਿਵੇਂ ਜਮਦੂਤ, ਧਰਮਰਾਜ, ਇਜ਼ਰਾਈਲ ਫਰਿਸ਼ਤਾ, ਇਸੇ ਤਰ੍ਹਾਂ ਇਸਲਾਮਿਕ ਟ੍ਰੈਡੀਸ਼ਨ ਦੇ ਵਿੱਚ ਮਲਕੁਲ ਮੌਤ ਹੈ ਜਿਹੜਾ ਮੌਤ ਦਾ ਫਰਿਸ਼ਤਾ ਹੈ, ਜਿਹੜਾ ਮੌਤ ਦਾ ਸੁਨੇਹਾ ਲੈ ਕੇ ਆਇਆ। ਬਾਬਾ ਫਰੀਦ ਕਹਿੰਦੇ ਨੇ ਵੀ ਜਿੱਥੇ ਮਰਜ਼ੀ ਬੰਦਾ ਲੁਕ ਜਾਏ, ਅਖੀਰ ਜਦੋਂ ਮੌਤ ਨੇ ਆਣਾ ਉਹ ਕਿਤੇ ਵੀ ਉਹਨੇ ਆ ਜਾਣਾ। ਸਭ ਪਾਸੇ ਸਾਰੇ ਦਰਵਾਜ਼ੇ ਭੰਨ ਕੇ ਮੌਤ ਦਾ ਫਰਿਸ਼ਤਾ ਆ ਹਾਜ਼ਰ ਹੁੰਦਾ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਭਰਾ ਆਲੇ ਦੁਆਲੇ ਬੈਠੇ ਨੇ, ਭੈਣਾਂ ਬੈਠੀਆਂ, ਮਾਪਿਓ ਨੇ। ਜੇ ਲਿਜਾਣਾ ਤੇ ਉਹ ਮੌਤ ਦਾ ਫਰਿਸ਼ਤਾ ਜਿਹੜਾ ਉਹ ਬੰਨ ਕੇ ਲਿਜਾ ਰਿਹਾ। ਭਾਈ ਵੀ ਜਿਹੜੇ ਨੇ ਉਹ ਬਿਲਕੁਲ ਬੇਬਸ ਨੇ, ਭੈਣਾਂ ਵੀ ਬੇਬਸ ਨੇ, ਮਾਂ ਪੁੱਤਰ ਸਾਰੇ ਹੀ ਬੇਬਸ ਹੁੰਦੇ ਨੇ। ਜਦੋਂ ਕੋਈ ਚਲੇ ਜਾਂਦਾ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਇੱਕ ਵੀ ਸਾਹ ਤਾਂ ਵਧਾ ਨਹੀਂ ਸਕਦੇ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਕਹਿੰਦੇ ਦੇਖੋ ਇਹ ਬੰਦਾ ਜਿਹਨੇ ਬੜੇ ਉੱਚੇ ਐਂਬੀਸ਼ਨ ਰੱਖੇ ਸੀ, 2.5-3 ਮਣ ਦੀ ਦਿਓਰੀ ਸੀ, ਹੁਣ 4 ਬੰਦਿਆਂ ਨੇ ਮੋਢਿਆਂ ਤੇ ਚੁੱਕਿਆ ਹੋਇਆ ਤੇ ਰਾਮ ਨਾਮ ਸਤ ਹੈ ਪੜ੍ਹਦੇ ਤੁਰੇ ਜਾ ਰਹੇ ਨੇ ਵੀ ਜੋ ਹੈ ਇਹੀ ਹਕੀਕਤ ਹੈ। ਤੇ ਅਖੀਰ 'ਚ ਬਾਬਾ ਫਰੀਦ ਯਾਦ ਕਰਵਾਉਂਦੇ ਨੇ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ, ਕਿ ਜੇ ਚੰਗੇ ਕੰਮ ਆਪਣੇ ਜੀਵਨ ਦੇ ਵਿੱਚ ਇਸ ਦੁਨੀਆ ਦੇ ਵਿੱਚ ਕੀਤੇ ਹੋਣਗੇ ਤੇ ਜਦੋਂ ਫਿਰ ਹਿਸਾਬ ਹੋਏਗਾ ਦਰਗਾਹ ਦੇ ਵਿੱਚ ਤੇ ਚੰਗੇ ਕੰਮ ਜਿਹੜੇ ਨੇ ਉਹ ਕੰਮ ਹੋਣਗੇ। ਮੌਤ ਇੱਕ ਸਰਟਨਟੀ ਹੈ, ਮਰਨਾ ਸੱਚ ਤੇ ਜਿਉਣਾ ਝੂਠ। ਮੌਤ ਨੇ ਆਉਣਾ ਤੇ ਜਿੰਨਾ ਕੁ ਜੀਵਨ ਮਿਲਿਆ ਇਹਨੂੰ ਸਵਾਏ ਜਿਹੜਾ ਇਸ ਕੰਮ ਦੇ ਕਿ ਦਿਨ ਜਿਹੜਾ ਉਹ ਖਾ ਕੇ ਗੁਜ਼ਾਰਿਆ, ਰਾਤ ਸੌਂ ਕੇ ਗੁਜ਼ਾਰੀ ਤੇ ਹੀਰੇ ਵਰਗਾ ਜਨਮ ਕੌਡੀ ਵਾਂਗ ਵਿਰਥਾ ਕੀਤਾ, ਇਹਦੀ ਥਾਂ ਤੇ ਜੇ ਜੀਵਨ ਦਾ ਕੋਈ ਪ੍ਰਯੋਜਨ ਸਮਝ ਆ ਜਾਏ, ਜ਼ਿੰਦਗੀ ਦਾ ਅਰਥ ਸਮਝ ਆ ਜਾਏ ਔਰ ਜ਼ਿੰਦਗੀ ਨੂੰ ਭਲੇ ਲਈ, ਨਿਰੰਕਾਰ ਦੀ ਯਾਦ, ਉਹਦੀ ਖਲਕਤ ਦੀ ਸੇਵਾ, ਮਨੁੱਖਾਂ ਦੇ ਹੱਕਾਂ ਦੀ ਗੱਲ, ਮੁੱਢਲੇ ਤੌਰ ਤੇ ਕੋਈ ਪਰਉਪਕਾਰ ਦਾ ਕੰਮ, ਆਪਣੇ ਸੈਲਫ ਚੋਂ ਨਿਕਲ ਕੇ ਵੀ ਕੁਝ ਸੋਚ ਸਕਣਾ। ਸੋ ਇਹੀ ਹੈ ਜੇ ਅਕਾਊਂਟ ਬਣਿਆ ਹੋਗਾ ਇੱਥੇ, ਜਿੰਨਾ ਮਰਜ਼ੀ ਸੇਵਿੰਗ ਅਕਾਊਂਟ ਉਹ ਤਾਂ ਨਹੀਂ ਨਾਲ ਜਾਣਾ, ਸੂਈ ਵੀ ਨਹੀਂ ਜਾਣੀ ਨਾਲ ਜੀ। ਉਹ ਜਿਹੜਾ ਇੱਥੇ ਦੂਜੇ ਅਕਾਊਂਟ 'ਚ ਹੋਏਗਾ ਫਿਰ ਸ਼ਾਇਦ ਉਹਦੇ 'ਚ ਕੋਈ ਬਾਬੇ ਦੀ ਮਿਹਰ ਪੈ ਜਾਏ ਜੀ। ਸੋ ਇਹ ਅੱਜ ਦਾ ਮੈਸੇਜ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।